अस्सलाम वालेकुम जी सारे भरावां नूं सारे वीरां नूं की हाल है वीर जी ठीक ठाक हो उम्मीद करना मेरे भरा सारे ठीक ठाक होणगे चढ़दे पंजाब वाले भी ते लैंदे पंजाब वाले भी। अज वीर जी असीं शरगपुर आए हाँ शरगपुर शरीफ इत्थे असीं तुहानूं शौक करावांगे बड़ियां चीज़ां दा जानवरां दा भी करावांगे ते तुहानूं अगे पिछे भी यानी कि बड़ा अच्छियां चीज़ां विखावांगे। तुसीं साडे नाल जुड़े रहना साडे चैनल नूं लाइक कर दिया करो ते बैल नूं दबा दिया करो जिहड़ी साडी नवीं वीडियो बने वो तुहाडे तक पहुँच जावे। ਇਹ ਤੁਹਾਨੂੰ ਵਹਾਨੇ ਆ ਇੱਥੇ ਨਾ ਇੱਕ ਸੁਗਾਤ ਹੈ ਬੜੀ ਤੇ ਜਿਹੜੀ ਇੱਥੇ ਲੋਕੀ ਨਾ ਅਮਰੂਦ ਬੜਾ ਬੀਜਦੇ ਨੇ ਅਮਰੂਤਾਂ ਦੇ ਬੜੇ ਬੜੇ ਵੱਡੇ ਬਾਗ ਨੇ ਮੁਰੱਬਿਆਂ ਦੇ ਵਿੱਚ ਤੇ ਇਹ ਤੁਹਾਨੂੰ ਵਹਾਨੇ ਆ ਤੇ ਮਸ਼ਹੂਰ ਅਮਰੂਦ ਜਿਹੜਾ ਨਾ ਇੱਥੋਂ ਦਾ ਆਪਣਾ ਸ਼ਰਗਪੁਰ ਦਾ ਤੇ ਇਹ ਵੀ ਤੁਹਾਨੂੰ ਵਹਾਨੇ ਆ ਇੱਥੇ ਬੜੇ ਯਾਨੀ ਕਿ ਵੱਡੇ ਵੱਡੇ ਬਾਗ ਨੇ ਤੇ ਮਿੱਠਾ ਬੜਾ ਅਮਰੂਦ ਇੱਥੋਂ ਦਾ ਤੇ ਇੱਥੇ ਨਾਲੇ ਤੁਹਾਨੂੰ ਦਰਿਆਸ਼ਰੇ ਵਹਾਵਾਂਗੇ ਇੱਥੋਂ ਦਾ ਬੇਲਾ ਵਹਾਨੇ ਆ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਤੇ ਵੀਡੀਓ ਸਾਰੀ ਵੇਖਣੀ ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ। आओ मेरे नाल मैं ਤੁਹਾਨੂੰ ਵਹਾਨਾ ਅਸੀਂ ਆਪਣੀ ਜਗ੍ਹਾ ਤੇ ਪਹੁੰਚ ਗਏ ਆ ਤੇ ਇਹ ਵੇਖੋ ਇਹਨਾਂ ਨੇ ਜਾਨਵਰ ਬੰਨੇ ਹੋਏ ਨੇ ਕਿੱਕਰ ਦੇ ਥੱਲੇ ਕਾਬਲੀ ਕਿੱਕਰ ਹੈ ਇਹਦੇ ਥੱਲੇ ਸਾਰੇ ਜਾਨਵਰ ਬੰਨੇ ਨੇ ਲੇਕਿਨ ਇੱਥੇ ਗਰਮੀ ਬੜੀ ਹੈ। ਸ਼ਰਗਪੁਰ ਅਸੀਂ ਪਹੁੰਚ ਗਏ ਆ ਸ਼ਰਗਪੁਰ ਦੇ ਅੰਦਰ ਹੈ ਪਿੰਡ ਦਰਿਆ ਦੇ ਉੱਤੇ ਇਹ ਵੇਖੋ ਇਹਨਾਂ ਨੇ ਪੱਠੇ ਕਿੱਥੇ ਪਾਏ ਨੇ ਬੱਚਿਆਂ ਨੂੰ ਇਹਨਾਂ ਦੀ ਖੁਰਲੀ ਕਿੱਡੀ ਵਧੀਆ ਚੈੱਕ ਕਰੋ ਪਿੰਡਾਂ ਥਾਵਾਂ 'ਤੇ ਇਹੋ ਹੀ ਇੰਝ ਦੇ ਮਾਹੌਲ ਹੁੰਦੇ ਤੇ ਦੂਸਰੇ ਨੰਬਰ 'ਤੇ ਤੁਸੀਂ ਇਹਨਾਂ ਦੀ ਖੁਰਲੀ ਚੈੱਕ ਕਰੋ ਇਹ ਖੁਰਲੀ ਇਹਨਾਂ ਦੀ ਵੇਖੋ ਜੀ ਮਿੱਟੀ ਦੀ ਬਣਾਈ ਹੈ ਲੇਕਿਨ ਇਹ ਬਾਰਿਸ਼ ਦੇ ਨਾਲ ਖੁਰ ਗਈ ਹੈ ਸਾਰੀ ਤੇ ਇਹ ਪਰੇ ਇਹਨਾਂ ਨੇ ਤੂੜੀ ਰੱਖੀ ਹੋਈ ਹੈ ਇਹ ਵੇਖੋ ਇਹ ਤੂੜੀ ਪਈ ਹੋਈ ਹੈ ਤੇ ਇਹ ਵੀ ਪੁਰਾਣਾ ਪਿੰਡ ਹੈ ਬੜਾ ਇਹ ਵੀ ਤੂੜੀ ਪਈ ਹੈ ਇਹ ਵੇਖੋ ਪੁਰਾਣੇ ਵਕਤਾਂ ਦੀਆਂ ਕੰਧਾਂ ਜਿਹੜੀਆਂ ਨਜ਼ਰ ਆ ਰਹੀਆਂ ਤੁਹਾਨੂੰ ਵੀਡੀਓ ਦੇ ਵਿੱਚ ਤੇ ਇਹ ਪਹਿਲੇ ਜਦੋਂ ਪਹਿਲੇ ਹੁੰਦੇ ਸਨ ਨਾ ਪਿੰਡ ਪੁੰਡ ਤੇ ਉਹਨਾਂ ਦੀਆਂ ਇਹ ਕੰਧਾਂ ਹੁੰਦੀਆਂ ਹਲਾਂਜੀ ਦੀਆਂ ਇਹ ਉਹ ਦੀਵਾਰਾਂ ਨੇ ਇਹ ਜੀ ਮਿੱਟੀ ਦੀਆਂ ਕੰਧਾਂ ਬਣਾਉਂਦੇ ਸਨ ਲੋਕ ਤੇ ਆਪਣਾ ਗੁਜ਼ਾਰਾ ਕਰਦੇ ਸਨ। ਹੁਣ ਤੇ ਪੱਕੇ ਮਕਾਨ ਬਣਦੇ ਨੇ ਪੱਕੀਆਂ ਇੱਟਾਂ ਲੱਗਦੀਆਂ ਨੇ ਪਲਸਤਰ ਹੁੰਦੇ ਨੇ ਬੜਾ ਪੈਸਾ ਲਾਉਂਦੇ ਨੇ ਤੇ ਹੁਣ ਇਹ ਜਿਹੜੇ ਨਾ ਪਹਿਲੇ ਵਕਤਾਂ ਦੀਆਂ ਹਜੇ ਵੀ ਇੱਥੇ ਯਾਦਾਂ ਲੋਕਾਂ ਨੇ ਰੱਖੀਆਂ ਹੋਈਆਂ ਨੇ। ਇਹ ਡੋਗਰਾਂ ਦਾ ਪਿੰਡ ਹੈ ਬਾਲੀ ਡੋਗਰ ਇੱਥੋਂ ਦਾ ਮਸ਼ਹੂਰ ਬੰਦਾ ਹੈ ਇਹ ਉਹਨਾਂ ਦਾ ਪਿੰਡ ਹੈ ਜੀ ਸਾਰਾ ਥੱਲੇ ਉਹਨਾਂ ਨੇ ਗੋਹੇ ਜੋੜੇ ਹੋਏ ਨੇ ਗੋਹੇ ਇਹ ਉਹਨਾਂ ਨੇ ਘੀਰੇ ਬਣਾਏ ਨੇ ਗੋਹਿਆਂ ਦੇ ਉੱਤੇ ਇਹਨਾਂ ਨੇ ਗੋਹੇ ਦੀ ਲੇਪ ਦੇ ਕੇ ਥੱਲੇ ਇਹਨਾਂ ਦੇ ਗੋਹੇ ਸੁੱਕੇ ਰਹਿੰਦੇ ਨੇ ਵਿੱਚ ਗੋਹੇ ਜੋੜ ਦਿੰਦੇ ਨੇ ਜਦੋਂ ਇਹਨਾਂ ਨੂੰ ਬਾਰਿਸ਼ਾਂ ਬੂਰਸ਼ਾਂ ਪੈਂਦੀਆਂ ਨੇ ਜਾਂ ਸਿਆਲ ਹੁੰਦਾ ਗੋਹਾ ਸੁੱਕਦਾ ਨਹੀਂ ਫਿਰ ਇੱਥੋਂ ਕੱਢ ਕੇ ਤੇ ਬਾਲਦੇ ਨੇ ਗੋਹੇ। ਇਹ ਜੀ ਇਹਨਾਂ ਦੀਆਂ ਗਾਵਾਂ ਨੇ ਦੋ ਗਲੀਆਂ ਗਾਵਾਂ ਵੱਜੀਆਂ ਹੋਈਆਂ ਨੇ ਕਰਾਸ ਦੇ ਵਿੱਚ ਮਜ਼ੀਦ ਤੁਹਾਨੂੰ ਹੋਰ ਵੀ ਅੱਗੋਂ ਵਹਾਨੇ ਆ ਤੁਸੀਂ ਨਾਲ ਸਾਡੇ ਜੁੜੇ ਰਹੋ ਚੈਨਲ ਨੂੰ ਲਾਈਕ ਜ਼ਰੂਰ ਕਰਿਆ ਕਰੋ ਜਿਹੜੇ ਮੇਰੇ ਭਰਾ ਨਵੇਂ ਆਉਂਦੇ ਨੇ ਵੀਡੀਓ ਤੇ ਬੈਲ ਦਬਾ ਦਿਆ ਕਰੋ ਤੇ ਜਿਹੜੀ ਸਾਡੀ ਨਵੀਂ ਵੀਡੀਓ ਬਣੇ ਉਹ ਤੁਹਾਡੇ ਤੱਕ ਪਹੁੰਚ ਜਾਵੇ। ਅੱਗੇ ਵੀ ਤੁਹਾਨੂੰ ਹੁਣ ਚੀਜ਼ਾਂ ਵਹਾਨੇ ਆ ਜੀ ਇਹ ਜੇ ਬਾਬਾ ਜਾਫਰ ਇਹਨਾਂ ਦਾ ਦਰਬਾਰ ਹੈ ਇੱਥੇ ਕੱਚੀ ਜੀ ਕੁੱਲੀ ਹੈ ਪਰਾਂ ਦੁਨੀਆ ਤੋਂ ਪਰਦਾ ਕਰ ਗਏ ਹੋਏ ਨੇ ਤੇ ਹੁਣ ਇੱਥੇ ਰਹਿੰਦੇ ਨੇ। ਖਜੂਰਾਂ ਦੇ ਦਰਖਤ ਲੱਗੇ ਨੇ ਮਾਸ਼ਾਅੱਲਾ ਇੱਥੇ ਫਲ ਬੜਾ ਲੱਗਾ ਹੈ ਆ ਤਾਂ ਨਜ਼ਰ ਆਉਂਦੀਆਂ ਹੋਣਗੀਆਂ ਖਜੂਰਾਂ ਦੇ ਡੋਕੇ ਲੱਗੇ ਨੇ ਆ ਵੇਖੋ ਜ਼ਰਾ ਡੋਕੇ ਡੁਕੇ ਲੱਗੇ ਨੇ ਤੇ ਫਲ ਬੜਾ ਲੱਗਾ ਇਹ ਜਾਮਨ ਦਾ ਦਰਖਤ ਹੈ ਫਿਰ ਤੇ ਜਾਮਨ ਲੱਗੇ ਨੇ ਤੇ ਇਹ ਬਾਬੇ ਹੋਰਾਂ ਦੀ ਪਹਿਲੀ ਜਿਹੜੀ ਸੀ ਨਾ ਸਭ ਤੋਂ ਪਹਿਲੀ ਕੁੱਲੀ ਇਹ ਸੀ ਜਿਨ੍ਹਾਂ ਨੂੰ ਲੱਗਣਾ ਲੱਗ ਜਾਂਦੀਆਂ ਨੇ ਨਾ ਤੇ ਉਹ ਆਪਣੇ ਮਹਿਲ ਮਨਾਰੇ ਜਿਹੜੇ ਨਾ ਭੁੱਲ ਜਾਂਦੇ ਨੇ ਤੇ ਇਹ ਕੱਚੀਆਂ ਕੁੱਲੀਆਂ ਦੇ ਵਿੱਚ ਰਹਿੰਦੇ ਸਨ ਸਰਕਾਰ ਇਹ ਉਹਨਾਂ ਦਾ ਦਰਬਾਰ ਮੁਬਾਰਕ ਹੈ ਠੀਕ ਹੈ ਤੇ ਇਹ ਬੋੜ ਬੜੀ ਪੁਰਾਣੀ ਹੈ ਇੱਥੇ ਇਹ ਉਹਨਾਂ ਦੀ ਢੇਰੀ ਹੈ ਬਾਬਾ ਪੀਰ ਜਾਫਰ ਇਹ ਨਾਮ ਲਿਖਿਆ ਹੋਇਆ ਇਹ ਸ਼ਰਗਪੁਰ ਤੋਂ ਅੰਦਰ ਦਰਿਆ ਦੇ ਉੱਤੇ ਪਿੰਡ ਹੈ ਉੱਥੇ ਦਾ ਵਾਕਿਆ ਉੱਥੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਕਰਾਮਤਾਂ ਬੜੀਆਂ ਦੱਸੀਆਂ ਨੇ ਬੰਦਿਆਂ ਨੇ ਕਿ ਬਹੁਤ ਬੰਦੇ ਅੱਲਾ ਦੇ ਵਲੀ ਸਨ ਤੇ ਜਿਹੜੀ ਗੱਲ ਕਹਿ ਦਿੰਦੇ ਹਨ ਅੱਲਾ ਪੂਰੀ ਕਰ ਦਿੰਦਾ ਸੀ ਜਿਹੜੀ ਗੱਲ ਕਹਿੰਦੇ ਸਨ ਉਹ ਅੱਲਾ ਪਾਕ ਪੂਰੀ ਕਰ ਦਿੰਦੇ ਸਨ ਤੇ ਇਹ ਹੈਗਾ ਜਾਮਨੂੰ ਦਾ ਦਰਖਤ
ਥੱਲੇ ਨਲਕਾ ਲੱਗਾ ਆ ਤੇ ਮਜ਼ੀਦ ਅਸੀਂ ਤੁਹਾਨੂੰ ਅੱਗੋਂ ਵੀ ਵਹਾਨੇ ਆ, ਸਾਡੇ ਨਾਲ ਜੁੜੇ ਰਹਿਣਾ। ਤੇ ਵੇਖੋ ਅੱਲਾ ਦੇ ਵਲੀ ਜਿਹੜੇ ਇਹਨਾਂ ਜੰਗਲਾਂ ਦੇ ਵਿੱਚ ਬੈਠੇ ਹੋਏ ਨੇ ਤੇ ਜੰਗਲ 'ਚ ਮੰਗਲ ਉਹਨਾਂ ਨੇ ਬਣਾਏ ਹੋਏ ਨੇ। ਇਹ ਉਹਨਾਂ ਦੀ ਪਹਿਲੀ ਕੁੱਲੀ ਹੈ। ਇਹ ਵੇਖੋ, ਇਹ ਵੀਰ ਜੀ ਬਾਬੇ ਹੋਰਾਂ ਦੀ ਪਹਿਲੀ ਕੁੱਲੀ ਹੈ ਜਿਹਦੇ 'ਚ ਪਹਿਲੇ ਰਹਿੰਦੇ ਹੁੰਦੇ ਸਨ। ਫਿਰ ਜਦੋਂ ਪਰਦਾ ਕਰ ਗਏ ਨੇ ਤੇ ਬਾਬੇ ਹੋਰਾਂ ਨੂੰ ਦਰਬਾਰ ਉੱਥੇ ਬਣਾ ਦਿੱਤਾ ਗਿਆ ਤੇ ਇਹ ਇੱਥੇ ਸਾਰੀ ਜ਼ਿੰਦਗੀ ਉਹਨਾਂ ਨੇ ਇੱਥੇ ਆਪਣੀ ਗੁਜ਼ਾਰੀ ਸੀ। ਤੇ ਇਹਨਾਂ ਦੇ ਮਰੀਦ ਬੜੇ ਨੇ। ਹੁਣ ਪੁੱਛ ਕੇ ਤੁਹਾਡੇ ਨਾਲ ਫਿਰ ਵੀ ਗੱਲ ਤੁਹਾਨੂੰ ਦੱਸਨੇ ਆ, ਤੁਹਾਡੇ ਨਾਲ ਸ਼ੇਅਰ ਕਰਨੇ ਇਹਨਾਂ ਦੀਆਂ ਗੱਲਾਂ, ਇਹਨਾਂ ਦੀਆਂ ਕਰਾਮਤਾਂ। ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਵੀਡੀਓ ਨੂੰ ਸਾਰੀ ਵੇਖਣਾ, ਇਨਸ਼ਾਅੱਲਾ ਤੁਹਾਨੂੰ ਕੋਈ ਨਾ ਕੋਈ ਅੱਛੀ ਮਾਲੂਮਾਤ ਮਿਲੇਗੀ। ਆਓ ਮੇਰੇ ਨਾਲ, ਮੈਂ ਤੁਹਾਨੂੰ ਗੱਲਬਾਤ ਕਰਕੇ ਤੁਹਾਨੂੰ ਦੱਸਨੇ ਆ। ਵੀਰ ਜੀ ਆ ਵੇਖੋ, ਆ ਬੇਲਾ ਬੜਾ ਵੱਡਾ। ਅਸੀਂ ਸ਼ਰਕਪੁਰ ਤੋਂ ਅੰਦਰ ਦਰਿਆ ਤੇ ਰਾਵੀ ਦਰਿਆ ਦੇ ਨਾਲ ਹੈਗੇ ਆ ਤੇ ਬਹੁਤ ਵੱਡਾ ਬੇਲਾ ਹੈ। ਇੱਥੇ ਸਾਰੇ ਲੋਕਾਂ ਦੇ ਡੰਗਰ ਚਾਰਦੇ ਨੇ ਤੇ ਸਾਰੀ ਦੁਨੀਆ ਇੱਥੇ ਮਾਲ ਮੂਲ ਚਾਰਦੀ ਹੈ ਤੇ ਦਰਿਆ ਦਾ ਇਲਾਕਾ ਹੈ। ਤੇ ਅੱਗੋਂ ਵੀ ਤੁਹਾਨੂੰ ਅਸੀਂ ਵਹਾਨੇ ਆ, ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਵੀਡੀਓ ਸਾਰੀ ਵੇਖਣੀ ਹੈ ਤੇ ਚੈਨਲ ਨੂੰ ਲਾਈਕ ਜ਼ਰੂਰ ਕਰਨਾ ਤੇ ਬੈਲ ਨੂੰ ਦਬਾ ਦੇਣਾ, ਜਿਹੜੀ ਸਾਡੀ ਨਵੀਂ ਵੀਡੀਓ ਬਣੇ ਤੁਹਾਡੇ ਤੱਕ ਪਹੁੰਚ ਜਾਵੇ। ਇਹ ਸਾਰਾ ਬੇਲਾ ਹੈ। ਇੱਥੇ ਜਿੱਧਰ ਜਿੱਧਰ ਵੇਖੋਗੇ ਤੁਹਾਨੂੰ ਦਰਖਤ ਹੀ ਨਜ਼ਰ ਆਉਣਗੇ, ਹੋਰ ਕੋਈ ਚੀਜ਼ ਨਹੀਂ ਨਜ਼ਰ ਆਏਗੀ। ਇੱਥੇ ਲੋਕਾਂ ਦੇ ਡੰਗਰ ਚਾਰਦੇ ਨੇ, ਚਰਾਈ ਕਰਦੇ ਨੇ ਤੇ ਬਹੁਤ ਯਾਨੀ ਕਿ ਘਣਾ ਜੰਗਲ ਹੈ, ਬਹੁਤ ਸੰਘਣਾ ਜੰਗਲ ਹੈ, ਬਹੁਤ ਸੰਘਣਾ ਨਜ਼ਰ ਆ ਰਹੇ ਨੇ ਤੁਹਾਨੂੰ ਸਾਰੇ। ਅਸੀਂ ਇੱਧਰ ਆਏ ਸਾਂ ਇੱਕ ਭਾਈ ਨੂੰ ਮਿਲਣ ਤੇ ਇਹ ਤੁਹਾਨੂੰ ਵਹਾਨੇ ਆ। ਵੇਖੋ ਸਾਰੇ ਪਾਸੇ ਜੰਗਲ ਹੀ ਜੰਗਲ ਹੈ, ਜੰਗਲਾਤ ਹੀ ਹੈ ਸਾਰਾ, ਪਿੱਛੇ ਅੱਗੇ ਸਾਰੇ ਪਾਸੇ। ਇਹ ਵੇਖੋ ਸੜਕ ਆ ਗਿਆ, ਰੋਡ ਆ ਗਏ। ਹਾਂ ਅੱਜ ਅਸੀਂ ਰੋਡ ਤੇ ਨਿਕਲ ਆਏ ਆ। ਇੱਧਰ ਜਾਣਾ ਨਾ, ਹੁਣ ਇੱਧਰ ਜਾਣਾ ਕਿ ਥੱਲੇ ਜਾਣਾ? ਬੰਦੇ ਨਜ਼ਰ ਆ ਗਏ। ਸਾਰਾ ਹੀ ਦਰਿਆ ਦਾ ਏਰੀਆ ਹੈ ਤੇ ਇਹ ਸਾਰਾ ਜਿਹੜਾ ਨਾ ਉਹ ਵੇਖਣਾ ਥੱਲੇ ਦਰਿਆ ਹੀ ਸੀ, ਹੈ ਨਾ। ਪੈਲੀ ਸਾਰੀ ਜਿਹੜੀ ਵਿਹਲੀ ਪਈ ਹੈ, ਫਸਲਾਂ ਲੋਕਾਂ ਬੀਜੀਆਂ ਨੇ, ਇੱਧਰ ਡੰਗਰ ਡੁੰਗਰ ਚਰਨ ਡਏ ਨੇ ਲੋਕਾਂ ਦੇ। ਚੜਨਾ ਨਾ ਪਾਣੀ ਬਾਬਾ। ਬਾਬਾ ਇਹ ਜਦੋਂ ਪਾਣੀ ਆਂਦਾ ਇੱਥੋਂ ਤੱਕ ਆ ਜਾਂਦਾ? ਹਾਂ, ਇਹ ਹਾਲ ਸਾਲ ਇੰਜ ਹੁੰਦਾ? ਅੱਛਾ ਜੀ, ਇੱਧਰ ਵੀ ਆ ਜਾਂਦਾ? ਅੱਛਾ ਅੱਛਾ ਅੱਛਾ। ਅੱਛਾ ਜੀ, ਇਹ ਦਰਿਆ ਦਾ ਹੀ ਸਾਰਾ ਇਲਾਕਾ? ਸਹੀ ਹੈ। हाँ लोग की बात जब पहले इधर सही हाँ झोटी पहले नहीं हाँ सही है। बाबा इधर दी मैं दी लाम किन्नी कु है? इधर दी मैं दी लाम किन्नी कु मज दी? नहीं नहीं मज मैं किन्नी देर मिलदी इधर दी? मज मिलदी किन्नी देर, दुध किन्नी कु देर करदी इधर दी मैं? नहीं कई मई मिलदियां 2-2 साल, कई साल मिलदियां। इधर दी मैं किन्नी देर मिलदी? वो भी फिर आपके वास्ते नहीं होता है।
ਅੱਛਾ ਸਾਡੀ ਨੂੰ ਸਵਾਲ ਜੇ ਖਾਫੁਰ ਪਾਈਏ ਧਿਆਨ ਨਾਲ ਵੰਡ ਹਾਂ ਅੱਛਾ ਪਾੜਾ ਫਿਰ ਮਿਲਦੀਆਂ ਵੀ ਰਹਿੰਦੀਆਂ ਨੇ ਹਾਂ ਹਾਂ ਕਈ ਪੌਦੀਆਂ ਨੂੰ ਭੱਜ ਵੀ ਜਾਂਦੀਆਂ ਨੇ ਹਾਂ ਹਾਂ ਕਈ ਉਂਝ ਵੀ ਜੜੇ ਹੁੰਦੇ ਨੇ ਆ ਉਹ ਇਲਾਕਿਆਂ ਦਾ ਵੀ ਹਿਸਾਬ ਹੁੰਦਾ ਨਾ ਜਿਹੜੀਆਂ ਨੀਲੀ ਦੀਆਂ ਮਹੀਂ ਨੇ ਨਾ ਮਿੱਠੀਆਂ ਨੇ ਉਹ ਮਿਲਦੀਆਂ ਨੇ ਬੜੀ ਬੜੀ ਦੇਰ ਤੇ ਜਿਹੜੀਆਂ ਹੁੰਦੀਆਂ ਕਾਲਰ ਦੀਆਂ ਮਹੀਂ ਉਹਨਾਂ 6 ਮਹੀਨੇ ਚਵਾਣਾ ਸਾਲ ਚਵਾਣਾ ਲੱਤ ਮਾਰ ਜਾਣੀ ਆ ਪਿੰਡ ਦਾ ਕੀ ਨਾਮ ਬਾਬਾ ਉੱਚੋਗੀ ਪਿੰਡ ਦਾ ਨਾਮ ਹੈ ਜੀ ਆ ਸਹੀ ਮਾਧੋ ਦਾਸ ਤੇ ਮੁਗਲਾਂ ਵਾਲਾ ਹੈ ਸਹੀ ਹੈ ਇੱਧਰ ਜਾ ਪਾਗਲ ਜਿਹਾ ਗੱਡੀ ਕਿਵੇਂ ਚਲਾ ਰਿਹਾ ਲੋ ਜੀ ਉੱਚੋ ਕੀ ਪਾਰ ਇਹਦਾ ਨਾਮ ਹੈ ਉੱਚੋ ਕੀ ਪਾਰ ਪਿੰਡ ਇਹ ਪਿੰਡ ਹੈਗਾ ਜੀ ਉੱਚੋ ਕੀ ਪਾਰ ਇੱਥੇ ਅਸੀਂ ਇੱਕ ਬੰਦੇ ਨੂੰ ਲੱਭਦੇ ਫਿਰਨੇ ਆ ਉਹਨਾਂ ਦੇ ਮਰੀਜ਼ ਨੇ ਬਾਬੇ ਜਾਫਰ ਦੇ ਤੇ ਉਹਨਾਂ ਨਾਲ ਮਿਲ ਕੇ ਤੇ ਫਿਰ ਤੁਹਾਨੂੰ ਗੱਲਬਾਤ ਕਰਕੇ ਸਾਰੀ ਤੁਹਾਨੂੰ ਦੱਸਦੇ ਇਹਨਾਂ ਦੀਆਂ ਕਰਾਮਤਾਂ ਕਿੱਥੇ ਘਰ ਹੈ ਉਧਰ ਚਲੀਏ ਆ ਜੀ ਵੀਰ ਜੀ ਸ਼ੌਂਕ ਕਰੋ ਘੋੜੀ ਦਾ ਘੋੜੀ ਇਹ ਕਿੰਨੀ ਕੁ ਉਮਰ ਇਹਦੀ ਭਲਾ ਇਹਦੀ ਕਿੰਨੀ ਉਮਰ ਹੋਣੀ ਬਸ 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 ਅਗਲਾ ਖੋਲਣਾ ਘੋੜੀ ਮੈਂ ਚੋਰਾਂ ਦਾ ਇੱਥੇ ਚੱਲੇ ਘੋੜੀ ਦਾ ਸ਼ੌਂਕ ਕਰੋ ਇਹ ਭਾਈ ਹਰਾਂ ਕੋ ਘੋੜੀ ਹੈ ਭਾਜੀ ਇਹਦੀ ਕਿੰਨੀ ਉਮਰ ਹੈ 30 ਮਹੀਨੇ ਇਹ ਜੀ 2 ਸਾਲ ਤੇ 6 ਮਹੀਨਿਆਂ ਦੀ ਘੋੜੀ ਹੋਈ ਹੈ ਯਾਨੀ ਕਿ 2.5 ਸਾਲ ਦੀ ਤੇ ਇਹ ਕੁੱਤੀ ਰੱਖੀ ਸੀ ਬਿਮਾਰ ਹੋਈ ਘੋੜੀ ਬਹੁਤ ਅੱਛੀ ਹੈ ਸਾਫ ਸੁਥਰੀ ਘੋੜੀ ਦੀਆਂ ਗਾਮਚੀਆਂ ਵੇਖੋ ਘੋੜੀ ਦੇ ਅੱਗੋਂ ਪਿੱਛੋਂ ਚੈੱਕ ਕਰੋ ਇਹ ਤੁਸੀਂ ਸੇਲ ਕਰਨੀ ਕਿ ਸ਼ੌਂਕ ਵਾਸਤੇ ਰੱਖੀ ਹੈ ਸ਼ੌਂਕ ਵਾਸਤੇ ਰੱਖੀ ਹੈ ਆਪਣਾ ਨਾਮ ਕੀ ਹੈ ਅਬਾਸ ਅਲੀ ਦੀ ਭਾਈ ਦੀ ਘੋੜੀ ਹੈ ਅਬਾਸ ਡੋਗਰ ਦੀ ਤੇ ਮਾਸ਼ਾਅੱਲਾ ਜਾਨਵਰ ਵੇਖੋ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਘੋੜੀ ਕੈਸੀ ਲੱਗੀ ਹੈ ਬੇਟਾ ਚੁੱਪ ਕਰ ਕਿੱਥੇ ਕੁੱਤੀ ਇਹ ਘਰ ਦੀ ਬਰੀਡ ਹੈ ਜੀ ਬਾਹਰੋਂ ਘਰ ਦੀ ਇਹਦੀ ਮਾਂ ਵੀ ਤੁਹਾਡੇ ਕੋਲ ਹੈਗੀ ਸੀ ਹਾਂਜੀ ਤੇ ਘੋੜੀ ਘੋੜੀਆਂ ਦੀ ਨਸਲ ਉਹ ਬੇਟਾ ਚੁੱਪ ਕਰ ਇਹ ਕੁੱਤੀ ਰੱਖੀ ਉਹ ਬੂਲੀ ਸ਼ੂਲੀ ਕੋਈ ਨਹੀਂ ਰੱਖਿਆ ਨਹੀਂ ਬੂਲੀ ਹੋਣੀ ਉਹਨਾਂ ਨੂੰ ਵੀ ਕੋਈ ਨਹੀਂ ਬਾਸ ਇਹ ਜਿਹੜੀ ਘੋੜੀ ਹੈ ਇੱਕ ਮਿੰਟ ਜੀ ਇਹ ਟੋਰਾ ਟੁਰਦੀ ਹੈ ਕਿ ਦੁੜਕੀ ਟੁਰਦੀ ਇਹ ਗੱਲ ਨੱਚਣ ਦੀ ਬਸ ਗੱਲ ਸਿੱਖਦੀ ਪਈ ਹੈ ਅੱਛਾ ਅੱਛਾ ਚਾਹਦੇ ਪਏ ਆ ਇਹ ਨਚਾਣ ਚੁਣ ਦਾ ਸ਼ੌਂਕ ਰੱਖਦੇ ਤੁਸੀਂ ਸ਼ਾਮ ਕੰਡ ਕੁੰਡ ਸਵਾਰੀ ਨਹੀਂ ਕਰਦੇ ਨਹੀਂ ਹਲੇ ਸਵਾਰੀ ਕੀਤੀ ਨਹੀਂ ਹੈ ਅੱਛਾ ਅੱਛਾ ਮਾਸ਼ਾਅੱਲਾ ਜਾਨਵਰ ਤੁਹਾਡਾ ਸੋਹਣਾ ਹੈ ਬਹੁਤ ਅੱਛਾ ਜਾਨਵਰ ਹੈ ਅੱਲਾਹ ਪਾਕ ਇਹਨੂੰ ਬਦ ਨਜ਼ਰ ਤੋਂ ਬਚਾਵੇ ਅੱਲਾਹ ਪਾਕ ਇਹਨੂੰ ਸਿਹਤ ਤੰਦਰੁਸਤੀ ਦੇਵੇ ਕਿਹੜਾ ਕੁੱਤਾ ਹੀ ਆ ਮੌਲਵੀ ਦਾ ਕੁੱਤਾ ਉਹ ਥੱਲਿਆ ਕਿੱਥੇ ਥੱਲੇ ਇਹ ਕਿਹੜੀ ਨਸਲ ਦੇ ਵਿੱਚੋਂ ਆ ਰਹੀ ਹੈ ਖਰਲਾਂ ਦੀਆਂ ਘੋੜੀਆਂ ਬੁੱਢੇ ਕੇ ਖਰਲਾਂ ਦੀਆਂ ਘੋੜੀਆਂ ਜੋ ਹੈ ਹਾਂਜੀ ਸੈਯਦਾਂ ਦੇ ਇਲਾਕੇ ਸੈਦਾਂ ਦੇ ਇਲਾਕੇ ਚੰਗੀ ਘੋੜੀ ਮਾਸ਼ਾਅੱਲਾ ਜੇਰ ਘੱਟ